ਟਾਈਮ ਪੰਡਿਤ ਜਸ਼ਵਾਲ ਜੀ ਸਾਡੇ ਨਾਲ ਹਨ। ਇੱਥੋਂ ਦੀ ਵੇਖ ਜਿਹੜੀ ਸਾਂਭ ਸੰਭਾਲ ਹੈ ਸਾਰੀ ਉਹ ਇਹੀ ਕਰਦੇ ਹਨ। ਸਾਨੂੰ ਦੱਸਣਗੇ ਇਸ ਦੀ ਹਿਸਟਰੀ ਦੇ ਬਾਰੇ ਕਿ ਕਿੰਨਾ ਪੁਰਾਣਾ ਇਹ ਮੰਦਿਰ ਹੈ ਔਰ ਕਦੋਂ ਇਹ ਰੀਓਪਨ ਹੁੰਦਾ ਹੈ ਔਰ ਅੱਜ ਇੱਥੇ ਕਿੰਨੇ ਲੋਕ ਵਿਜ਼ਿਟ ਕਰਨ ਆਉਂਦੇ ਹਨ। ਜੀ ਪਲੀਜ਼। ਨਮਸਕਾਰ ਜੀ। ਅਸੀਂ ਪਹਿਲੇ ਤਾਂ ਬੜੇ ਧੰਨਵਾਦੀ ਹਾਂ ਪਾਕਿਸਤਾਨੀ ਗੌਰਮੈਂਟ ਦੇ, ਇਹਨਾਂ ਨੇ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ। ਤੇ ਸਭ ਤੋਂ ਪਹਿਲਾਂ ਅਸੀਂ ਜਿਹੜੇ ਧੰਨਵਾਦ ਕਰਾਂਗੇ ਜਿਹੜੇ ਸਾਡੇ ਸਿਕਿਉਰਿਟੀ ਅਦਾਰੇ ਨੇ, ਜਿਹੜੇ ਮਹਿਕਮਾ ਔਕਾਫ ਨੇ, ਇਹ ਡਾਕਟਰ ਆਮਰ ਅਹਿਮਦ ਸਾਹਿਬ, ਸੈयद फराज अब्बास साहब, इमरान बंदर साहब जी ਇਹਨਾਂ ਦੇ ਸਾਰੇ ਬੜੇ ਧੰਨਵਾਦੀ ਹਾਂ ਜਿਨ੍ਹਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਇਹਨਾਂ ਨੇ ਬਾਲ ਕਰਨ ਵਾਸਤੇ। ਤੇ ਪਹਿਲੇ ਸਭ ਤੋਂ ਉਹਨਾਂ ਦਾ ਬੜਾ ਧੰਨਵਾਦੀ ਕਰਨੇ ਆ। ਇਹ ਮੰਦਿਰ 1000 ਸਾਲ ਪੁਰਾਣਾ ਮੰਦਿਰ ਹੈ। ਸ਼ਿਵਾਲਾ ਤੇ ਅਸੀਂ ਮੰਦਿਰ 72 ਸਾਲ ਤੋਂ ਬੰਦ ਸੀ। 1947 ਤੋਂ ਬਿਲਕੁਲ ਬੰਦ ਸੀ ਪੂਜਾ ਪਾਠ ਵਾਸਤੇ। ਤੇ ਇਹ 25 ਅਕਤੂਬਰ 2019 ਦੇ ਵਿੱਚ ਜਿਹੜਾ ਨਾ ਇਹਦੀ ਦੁਬਾਰਾ ਤੋਂ ਓਪਨਿੰਗ ਹੋਈ ਹੈ ਤੇ ਬੜੀ ਧੂਮਧਾਮ ਨਾਲ ਓਪਨਿੰਗ ਹੋਈ ਹੈ, ਜਿਹਦੇ ਵਿੱਚ ਪਾਕਿਸਤਾਨ ਪੂਰੇ ਪਾਕਿਸਤਾਨ ਤੋਂ ਸੰਗਤ ਇਕੱਠੀ ਹੋਈ ਤੇ ਬੜੇ ਹੀ ਜੋਸ਼ੋ ਖਰੋਸ਼ ਦੇ ਨਾਲ ਇਹਦਾ ਪੂਜਾ ਪਾਠ ਦਾ ਜਿਹੜਾ ਕਾਰਿਆ ਸੀ ਬੜੇ ਸ਼ੁਭ ਤਰੀਕੇ ਦੇ ਨਾਲ ਇਹਦਾ ਨਿਭਾਇਆ ਗਿਆ। ਤੇ ਪੂਰੇ ਪਾਕਿਸਤਾਨ ਵੱਲੋਂ ਵੀ ਧੰਨਵਾਦ ਕਰਨੇ ਆ ਪਾਕਿਸਤਾਨੀ ਗੌਰਮੈਂਟ ਦਾ ਕਿ ਜਿਨ੍ਹਾਂ ਨੇ ਇਹ ਸਾਡੇ ਜਿਹੜੇ ਜਿੰਨੇ ਵੀ ਮੰਦਿਰ ਬੰਦ ਸਨ ਉਹਨਾਂ ਨੂੰ ਦੁਬਾਰਾ ਤੋਂ ਓਪਨ ਕਰਵਾਇਆ। ਪੰਡਿਤ ਜੀ ਤੁਹਾਡਾ ਬਹੁਤ ਸ਼ੁਕਰੀਆ। ਥੋੜਾ ਜਿਹਾ ਸਾਨੂੰ ਦੱਸੋ ਕਿ ਇੱਥੇ ਕੀ ਜਿਹੜੀਆਂ ਰਿਲੀਜੀਅਸ ਰਸਮਾਂ ਹੁੰਦੀਆਂ ਇੱਥੇ, ਜਿਵੇਂ ਅਸੀਂ ਇਸ ਟਾਈਮ ਇੱਥੇ ਆ ਕੇ ਖੜੇ ਹਾਂ, ਜਿਵੇਂ ਗੁਰਦੁਆਰੇ ਦੇ ਅੰਦਰ ਜਾਈਦੇ ਤਾਂ ਉੱਥੇ ਗ੍ਰੰਥ ਸਾਹਿਬ ਪੜ੍ਹੀ ਜਾਂਦੀ ਹੈ। ਜਦੋਂ ਅਸੀਂ ਕਿਸੇ ਟੈਂਪਲ ਦੇ ਵਿੱਚ ਆਉਂਦੇ ਹਾਂ ਤੇ ਉੱਥੇ ਕੀ ਹੁੰਦਾ ਹੈ? ਮਤਲਬ ਹਿੰਦੂ ਅਕੀਦੇ ਦੇ ਮੁਤਾਬਿਕ, ਮਜ਼ਹਬ ਦੇ ਮੁਤਾਬਿਕ ਇਹ ਧਾਰਮਿਕ ਪਲੇਸ ਕਿਤਨੀ ਅਹਿਮ ਹੈ ਔਰ ਕਿਸ ਤਰੀਕੇ ਨਾਲ ਇਹਦੀ ਜੁੜਤ ਬਣਦੀ ਹੈ? ਇਹ ਜਿਹੜਾ ਸਾਡਾ ਸ਼ਿਵਾਲਾ ਮੰਦਿਰ ਹੈ ਇਹ ਸ਼ਿਵ ਮਹਾਰਾਜ ਤੋਂ ਰਿਲੇਟਡ ਜੀ। ਸ਼ਿਵ ਮਹਾਰਾਜ ਉਹਦੇ ਨਾਮ ਦੇ ਤੋਂ ਹੀ ਹੈ ਸ਼ਿਵਾਲਾ ਤੇਜਾ ਸਿੰਘ। ਸਹੀ। ਸ਼ਿਵ ਮੰਦਿਰ ਯਾਨੀ ਸ਼ਿਵ ਵਾਲਾ। ਠੀਕ ਜੀ। ਉਹਨਾਂ ਦਾ ਜਿਹੜਾ ਵੀ ਸ਼ਿਵਲਿੰਗ ਮਹਾਰਾਜ ਨੇ ਜਿਨ੍ਹਾਂ ਦੀ ਇੱਥੇ ਪੂਜਾ ਕੀਤੀ ਜਾਂਦੀ ਹੈ। ਤੇ ਇਹ ਸ਼ਿਵਲਿੰਗ ਮਹਾਰਾਜ ਬਲੋਚਿਸਤਾਨ ਤੋਂ ਮੰਗਵਾਏ ਗਏ ਨੇ। ਇਹ ਵਾਲੇ ਉਹ ਵਾਲੇ ਸ਼ਿਵ ਜਿਹੜੇ ਨੇ ਉਹ ਕਰਾਚੀ ਦੇ ਉੱਤੋਂ ਜਿਹੜੇ ਪਾਕਿਸਤਾਨੀ ਗੌਰਮੈਂਟ ਨੇ ਸਾਡੇ ਵਾਸਤੇ ਇੱਕ ਨਿਆਬ ਜਿਹੜੇ ਨੇ ਉਹ ਲੈ ਕੇ ਆਏ ਨੇ। ਅਸੀਂ ਇਹਨਾਂ ਦੇ ਵਿਗ੍ਰਹਿ ਰੂਪ ਕਹਿੰਦੇ ਆ। ਵਿਗ੍ਰਹਿ ਰੂਪ ਕਹਿੰਦੇ ਆ। ਵਿਗ੍ਰਹਿ ਰੂਪ? ਜੀ ਜੀ ਵਿਗ੍ਰਹਿ ਰੂਪ ਕਹਿੰਦੇ ਆ। ਉਹ ਵਿਗ੍ਰਹਿ ਰੂਪ ਕੀ ਰੂਪ ਕਿਹੜਾ? ਵਿਗ੍ਰਹਿ ਯਾਨੀ ਭਗਵਾਨ ਦਾ ਅਕਸ। ਹਾਂ, ਭਗਵਾਨ ਦਾ ਅਕਸ ਯਾਨੀ ਕਿ ਭਗਵਾਨ ਨਹੀਂ ਲੇਕਿਨ ਉਹਨਾਂ ਦਾ ਅਕਸ। ਠੀਕ ਹੈ। ਵਿਗ੍ਰਹਿ ਰੂਪ ਉਹਨਾਂ ਨੂੰ ਕਿਹਾ ਜਾਂਦਾ, ਜਿਹੜੇ ਹਿੰਦੂ ਨੇ ਬੜੇ ਹੀ ਇਹਦਾ ਆਦਰ ਸਤਿਕਾਰ ਕਰਦੇ ਨੇ ਕਿ ਇੱਕ ਸਾਹਮਣੇ ਮਹਿਸੂਸ ਕਰਦੇ ਹੋਇਆ ਕਿ ਉਹਨਾਂ ਦੇ ਅਕਸ ਨੂੰ ਕਿ ਉਹਨਾਂ ਦਾ ਪੂਜਾ ਪਾਠ ਕਰਦੇ ਨੇ। ਪੂਜਾ ਦਾ ਮਤਲਬ ਆਦਰ ਔਰ ਸਤਿਕਾਰ ਦੇ ਨਾਲ ਝੁਕ ਜਾਣਾ ਜੀ। ਪੂਜਾ ਆਦਰ ਔਰ ਸਤਿਕਾਰ ਦੇ ਨਾਲ ਝੁਕ ਜਾਣਾ ਕਿਸੇ ਦੇ। ਤੇ ਜਿਹੜੇ ਹਿੰਦੂ ਨੇ ਇਹਨਾਂ ਨੂੰ ਬੜੇ ਹੀ ਆਦਰ ਸਤਿਕਾਰ ਦੇ ਨਾਲ ਪਾਕਿਸਤਾਨ ਦੀਆਂ ਸਿਆਲਕੋਟ ਦੀਆਂ ਤਮਾਮ ਸੰਗਤਾਂ ਹਰ ਰੋਜ਼ ਦੀ ਬੁਨਿਆਦ ਦੇ ਉੱਤੇ ਤੇ ਹਰ ਸੋਮਵਾਰ ਨੂੰ ਜਿਹੜਾ ਇੱਥੇ ਸਤਸੰਗਤ ਹੁੰਦਾ ਹੈ ਸ਼ਾਮ ਤਕਰੀਬਨ ਸੂਰਜ ਗਰੂਬ ਹੋਣ ਤੋਂ ਬਾਅਦ 2 ਘੰਟੇ ਤੱਕ। ਤੇ ਤਮਾਮ ਹਿੰਦੂ ਕਮਿਊਨਿਟੀ ਜਿਹੜੀ ਹੈ ਉਹ ਇੱਥੇ ਇਕੱਠੀ ਹੁੰਦੀ ਹੈ ਤੇ ਆਪਣੀ ਪੂਜਾ ਪਾਠ ਕਰਦੀ ਹੈ, ਅਰਦਾਸ ਕਰਦੀ ਹੈ, ਮੁਲਕ ਵਾਸਤੇ ਅਰਦਾਸ ਕਰਦੀ ਹੈ। ਬਹੁਤ ਸ਼ੁਕਰੀਆ ਜੀ ਤੁਹਾਡਾ। ਇਹ ਮੁਲਕ ਸਭ ਦਾ ਸਾਂਝਾ ਹੈ। ਇੱਥੇ ਜਿਸ ਤਰੀਕੇ ਮੁਸਲਮਾਨਾਂ ਨੂੰ ਮਜ਼ਹਬੀ ਆਜ਼ਾਦੀ ਹੈ ਉਵੇਂ ਹੀ ਸਿੱਖਾਂ ਨੂੰ, ਉਵੇਂ ਹਿੰਦੂਆਂ ਨੂੰ, ਉਵੇਂ ਈਸਾਈਆਂ ਨੂੰ, ਸਭ ਨੂੰ ਇੱਥੇ ਮਜ਼ਹਬੀ ਆਜ਼ਾਦੀਆਂ ਹੋਣੀਆਂ ਚਾਹੀਦੀਆਂ। ਔਰ ਇਸ ਤਰ੍ਹਾਂ ਦੀ ਥਾਂ 'ਤੇ ਅਸੀਂ ਜਦੋਂ ਆਉਂਦੇ ਹਾਂ ਤਾਂ ਸਾਨੂੰ ਵੇਖ ਕੇ ਖੁਸ਼ੀ ਹੁੰਦੀ ਹੈ ਕਿ ਇੱਥੇ ਸਿਰਫ ਕਹਿਣ ਦੀ ਹੱਦ ਤੱਕ ਨਹੀਂ, ਇੱਥੇ ਸਭ ਨੂੰ ਮਜ਼ਹਬੀ ਆਜ਼ਾਦੀਆਂ ਉਹ ਇਕੁਅਲਿਟੀ ਦੀ ਬੁਨਿਆਦ 'ਤੇ ਉਹ ਇਕੁਅਲ ਮਤਲਬ ਸਭ ਨੂੰ ਬਰਾਬਰ ਉਹ ਇੱਥੇ ਹਾਸਲ ਹੈ। ਮੌਜੂਦ ਹਾਂ ਸਿਆਲਕੋਟ ਦੇ ਵਿੱਚ ਸ਼ਿਵਾਲਾ ਤੇਜਾ ਸਿੰਘ ਮੰਦਿਰ ਦੇ ਵਿੱਚ ਔਰ ਅਸੀਂ ਵਿਜ਼ਿਟ ਕੀਤਾ ਹੈ। ਇਹਦੇ ਵਿੱਚ ਕੁਝ ਜਿਹੜੀ ਹੈ ਸਾਨੂੰ ਲੱਗਦਾ ਹੈ ਕਿ ਮਜ਼ੀਦ ਬਿਹਤਰੀ ਹੋ ਜਾਵੇ ਤੇ ਸਾਡੀਆਂ ਅਕਲੀਤਾਂ ਵੀ ਖੁਸ਼ ਹੋਣਗੀਆਂ, ਪਾਕਿਸਤਾਨ ਦੀ ਨੇਕਨਾਮੀ ਦੇ ਵਿੱਚ ਵੀ ਇਜ਼ਾਫਾ ਹੋ ਜਾਵੇ। ਕੁਝ ਸ਼ਰਪਸੰਦ ਲੋਕਾਂ ਨੇ, ਜਿਵੇਂ ਕਿ ਹਰ ਸੁਸਾਇਟੀ ਦੇ ਵਿੱਚ ਕੁਝ ਸ਼ਰਪਸੰਦ ਲੋਕ ਹੁੰਦੇ ਹਨ, ਉਹਨਾਂ ਨੇ ਇਸ ਮੰਦਿਰ ਨੂੰ ਨੁਕਸਾਨ ਪਹੁੰਚਾਇਆ ਸੀ ਔਰ ਪੂਰਾ ਗੁੰਬਦ ਇਹ ਜਿਹੜਾ ਹੈ ਉੱਪਰ ਵਾਲਾ ਇਹ ਤੋੜ ਦਿੱਤਾ ਸੀ।
ਅਗਰ ਇਸ ਨੂੰ ਰੈਨੋਵੇਟ ਕਰ ਦਿੱਤਾ ਜਾਵੇ ਤੇ ਇੱਥੇ ਜਿੰਨੀਆਂ ਇੱਥੋਂ ਦੀਆਂ ਧਾਰਮਿਕ ਤਕਰੀਬਾਤ ਹੁੰਦੀਆਂ ਹਨ ਸਾਡੇ ਹਿੰਦੂ ਭੈਣਾਂ ਭਰਾਵਾਂ ਦੀਆਂ, ਇਹ ਬਹੁਤ ਅੱਛੇ ਤਰੀਕੇ ਦੇ ਨਾਲ ਸਕੂਨ ਦੇ ਨਾਲ ਇੱਥੇ ਬੈਠ ਜਾਵਣਗੇ। ਔਰ ਮੈਂ ਦਰਖਾਸਤ ਕਰਾਂਗਾ ETPB ਦੀ ਹਾਇਰ ਅਥਾਰਟੀਜ਼ ਉਹਨਾਂ ਦੇ ਸਾਹਮਣੇ ਕਿ ਪਲੀਜ਼ ਇਸ ਨੂੰ ਰੈਨੋਵੇਟ ਕੀਤਾ ਜਾਵੇ ਤਾਂ ਕਿ ਇੱਥੇ ਜਿੰਨੀਆਂ ਤਕਰੀਬਾਤ ਹਨ ਇੱਕ ਤਾਂ ਉਹ ਬਹੁਤ ਬਿਹਤਰ ਤਰੀਕੇ ਨਾਲ ਹੋ ਸਕਣ। ਦੂਸਰਾ ਜਿਹੜਾ ਅਜੇ ਵੀ ਸਾਨੂੰ ਟੁੱਟਾ ਹੈ ਕੁਝ ਨਜ਼ਰ ਪੁਰਾਣੇ ਕੋਈ ਬੈੜੇ ਵੇਲੇ ਦੀ ਯਾਦ ਦਿਲਾਉਂਦਾ ਹੈ, ਕਮ ਅਜ਼ ਕਮ ਸਾਨੂੰ ਉਹ ਯਾਦ ਨਾ ਹੋਵੇ।